Intelligence flags ISI plan to push drugs and arms into Punjab. ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਅੱਗੇ ਲਾ ਕੇ ਲਾਹੌਰ ਦੇ ਵਿੱਚ ਜਿਹੜੀ ਆ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਕਿ ਇਹ ਡਿਸਾਈਡ ਹੋਇਆ ਕਿ ਇਹ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਡਰੱਗਸ ਵੈਪਨਸ ਔਰ ਐਮੂਨੀਸ਼ਨ ਇਹ ਪੁਸ਼ ਕੀਤਾ ਜਾਏ ਔਰ ਇਸ ਨੂੰ ਲੀਡ ਜਿਹੜਾ ਉਹ ਬੱਬਰ ਖਾਲਸਾ ਕਰੇ। ਫਿਰ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਨਾਲ ਫਾਇਦਾ ਕੀ ਹੋਏਗਾ, ਇਹ ISI ਦੀ ਮਦਦ ਕਰੇਗੀ ਖਾਲਿਸਤਾਨ ਮੂਵਮੈਂਟ ਨੂੰ ਪੰਜਾਬ ਦੇ ਵਿੱਚ ਦੁਬਾਰਾ ਖੜਾ ਕਰਨ ਦੇ ਲਈ। ਇਹ ਉਹਨਾਂ ਨੇ ਕਿਹਾ ਵੀ ISI ਜਿਹੜੀ ਹੈ ਉਹਦੇ ਤੇ ਬੜਾ ਪ੍ਰੈਸ਼ਰ ਹੈ ਖਾਲਿਸਤਾਨ ਐਲੀਮੈਂਟਸ ਦਾ ਜਿਹੜੇ ਕੈਨੇਡਾ ਔਰ ਬਾਹਰਲੇ ਮੁਲਕਾਂ ਤੋਂ ਆਪਰੇਟ ਕਰਦੇ ਨੇ ਕਿ ਬਈ ਤੁਸੀਂ ਪੰਜਾਬ 'ਚ ਕੁਝ ਨਹੀਂ ਕਰ ਰਹੇ। ਸੈਂਟਰਲ ਏਜੰਸੀਆਂ ਤੇ ਪੰਜਾਬ ਪੁਲਿਸ ਪੰਜਾਬ 'ਚ ਇੰਨੀ ਜਿਹੜੀ ਹੈ ਉਹ ਐਕਟਿਵ ਹੈ ਵੀ ਉਹਨਾਂ ਨੇ ਪੰਜਾਬ 'ਚ ਖਾਲਿਸਤਾਨੀ ਆਈਡੀਓਲੋਜੀ ਤੇ ਬੇਸਡ ਜਿਹੜੇ ਆ ਰਿਕਰੂਟਮੈਂਟ ਨਹੀਂ ਹੋਣ ਦਿੱਤੀ ਔਰ ਹੁਣ ਇਹ ਡਰੱਗਸ ਔਰ ਮਨੀ ਔਰ ਐਮੂਨੀਸ਼ਨ ਰਾਹੀਂ ਯੂਥ ਨੂੰ ਐਲਿਓਰ ਕਰਨ ਦੀ ਲਾਈਨ ਹੈ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਦੁਨੀਆ ਭਰ ਵਿੱਚ ਖਾਲਿਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ। ਖਾਲਿਸਤਾਨ ਰੈਫਰੈਂਡਮ ਰਾਹੀਂ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਸੰਬੰਧੀ ਆਪਣੀ ਨਿਸ਼ਠਾ ਪ੍ਰਗਟਾਈ ਹੈ। ਸੋ ਪੰਜਾਬ ਵਿੱਚ ਗੈਂਗਸਟਰਾਂ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਆਪਰੇਸ਼ਨ ਜਿਹੜਾ ਤੇਜ਼ੀ ਨਾਲ ਜਿਹੜਾ ਚੱਲ ਰਿਹਾ ਹੈ। ਸੋ ਪਿਛਲੇ ਦਿਨੀ ਬਾਕੂ ਅਜ਼ਰਬਾਈਜਾਨ ਵਿੱਚ ਖਾਲਿਸਤਾਨ ਸੰਬੰਧੀ ਹੋਈ ਕਾਨਫਰੰਸ ਸਿੱਖਾਂ ਦੇ ਵੱਧ ਰਹੇ ਅੰਤਰਰਾਸ਼ਟਰੀ ਪ੍ਰਭਾਵ ਦੀ ਇੱਕ ਝਲਕ ਹੈ। ਸੋ ਇਸ ਪਿਛੋਕੜ ਵਿੱਚ ਭਾਰਤੀ ਖੁਫੀਆ ਏਜੰਸੀਆਂ ਨੇ ਇਹ ਖਬਰ ਪਲਾਂਟ ਕੀਤੀ ਜਿਸ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ISI ਤੇ ਦੋਸ਼ ਲਾਇਆ ਗਿਆ ਕਿ ਉਹ ਪੰਜਾਬ ਵਿੱਚ ਡਰੱਗਸ ਹਥਿਆਰ ਤੇ ਐਮੂਨੀਸ਼ਨ ਭੇਜ ਕੇ ਖਾਲਿਸਤਾਨ ਦੀ ਲਹਿਰ ਨੂੰ ਬੜਾਵਾ ਦੇ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਐਕਟੀਵਿਟੀ ਵੱਧਦੀ ਹੈ ਖਾਲਿਸਤਾਨ ਦੀ ਉਦੋਂ ਅਸੀਂ ਦੇਖਦੇ ਹਾਂ ਵੀ ਕੋਈ ਨਾ ਕੋਈ ਜਿਹੜੀਆਂ ਫੇਕ ਸਟੋਰੀਜ਼ ਪਲਾਂਟ ਕਰਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ ਔਰ ਇਹਨਾਂ ਦੇ ਹਾਲਾਂਕਿ ਸਾਰਾ ਗੋਦੀ ਦਰਬਾਰੀ ਮੀਡੀਆ PMO ਪ੍ਰਾਈਮ ਮਿਨਿਸਟਰ ਆਫਿਸ ਤੋਂ ਇੰਸਟਰਕਸ਼ਨਾਂ ਲੈਂਦਾ ਪਰ ਜਿਹੜੇ ਰਾਅ ਦੀਆਂ 3 ਆਊਟਫਿਟਸ ਇਹਨਾਂ ਦੀ ਇੰਟਰਨੈਸ਼ਨਲ ਰੀਚ ਹੈ ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ANI ਹੈ, ਇੱਕ IANS ਹੈ ਔਰ ਜੇ ਤੁਸੀਂ ਲਗਭਗ ਰੋਜ਼ਾਨਾ 1 ਘੰਟੇ ਦਾ ਪਲਕੀ ਸ਼ਰਮਾ ਦਾ ਸ਼ੋਅ ਵੈਂਟੇਜ ਦੇਖੋ ਤਾਂ ਫਿਰ ਤੁਹਾਨੂੰ ਨਜ਼ਰ ਆਉਂਦਾ ਹੈ ਵੀ ਉਹਨਾਂ ਦੇ ਵਿੱਚ ਕਿਵੇਂ ਐਂਟੀ ਪਾਕਿਸਤਾਨ ਲਾਈਨ, ਐਂਟੀ ਖਾਲਿਸਤਾਨ ਲਾਈਨ ਔਰ ਅੱਜ ਕੱਲ੍ਹ ਜਿਹੜੀ ਈਵਨ ਟਰੰਪ ਨੂੰ ਲੈ ਕੇ ਜਾਂ ਐਂਟੀ ਅਮਰੀਕਾ ਲਾਈਨ ਵੀ ਜਿਹੜੀ ਹੈ ਉੱਥੇ ਉਹ ਪਲੇ ਕਰ ਰਹੇ ਨੇ ਕਿਉਂਕਿ ਜਦੋਂ ਮੌਕੇ 'ਤੇ ਉਹਨਾਂ ਨੂੰ ਨਜ਼ਰ ਆਇਆ ਕਿਉਂਕਿ ਪੋਲੀਟੀਕਲੀ ਤਾਂ ਉਹਨਾਂ ਨੇ ਮੌਨ ਰੱਖਿਆ ਹੋਇਆ ਹੈ ਉਹਨੇ ਮੋਦੀ ਨੇ ਵੀ ਅਮਿਤ ਸ਼ਾਹ ਨੇ ਵੀ ਸਰਕਾਰੀ ਹਲਕਿਆਂ ਨੇ ਪਰ ਆਲਰੇਡੀ ਗਰਾਊਂਡ ਤਿਆਰ ਕਰ ਰਹੇ ਨੇ ਜੇ ਇਹਨਾਂ ਨੂੰ ਅਮਰੀਕਾ ਦੇ ਖਿਲਾਫ ਵੀ ਭੁਗਤਣਾ ਪਿਆ ਤੇ ਉਹਦੇ ਲਈ ਵੀ ਮੈਂ ਕਿਉਂਕਿ ਉਹਨੂੰ ਪਲਕੀ ਸ਼ਰਮਾ ਨੂੰ ਫੋਲੋ ਕਰਦਾ ਤੇ ਉਹ ਮੈਂ ਦੇਖ ਰਿਹਾ ਵੀ ਹੌਲੀ ਉਹ ਈਵਨ ਟਰੰਪ ਦਾ ਮਜ਼ਾਕ ਉਡਾਉਣ ਤੱਕ ਲਾਈਨ ਜਾ ਰਹੀ ਹੈ। ਸਿੱਖਾਂ ਦੇ ਹਵਾਲੇ ਨਾਲ ਜ਼ਾਹਰ ਹੈ ਕਿ ਜਿਹੜੀ ਰਾਹ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਹਨਾਂ ਦਾ ਲੀਡ ਰੋਲ ਅਮਿਤ ਸ਼ਾਹ ਦੀ ਡਾਇਰੈਕਟ ਕਮਾਂਡ ਦੇ ਥੱਲੇ ਅਜੀਤ ਡੋਵਾਲ ਜਿਹਨੇ ਇਹ ਸਾਰੀ ਐਗਰੈਸਿਵ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਨੂੰ ਦਿੱਤਾ ਉਹ ਆਪਣੇ ਮੂੰਹੋਂ ਤਾਂ ਕੁਝ ਨਹੀਂ ਬੋਲਦਾ ਹੈ ਉਹ ਤਾਂ ਉਸ ਦੇ ਜਿਹੜੇ ਚਮਚੇ ਨੇ ਉਹਨੂੰ ਜੇਮਸ ਬੌਂਡ ਔਰ ਫਲਾਣਾ ਤੇ ਟਿਮਕਾ ਔਰ ਉਹ ਕਿਸੇ ਹੱਦ ਤੱਕ ਉਸ ਗੱਲੋਂ ਸ਼ਾਇਦ ਸੁਰਖਰੂ ਵੀ ਮਹਿਸੂਸ ਕਰਦੇ ਹੋਣਗੇ ਕਿ ਦੇਖੋ ਕੈਨੇਡਾ ਦੇ ਵਿੱਚ ਅਸੀਂ ਕਿਲਿੰਗ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡੇ ਦੀਆਂ ਕੀਤੀਆਂ ਉਹਦੇ 'ਤੇ ਉਹਨੇ ਰਿਸ਼ੀ ਸੂਨਕ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦੇ 'ਤੇ ਉਹਨੇ ਜਿਹੜੀ ਹੈ ਉਹ ਮਿੱਟੀ ਪੋਚ ਦਿੱਤੀ ਕੋਈ ਨਹੀਂ ਹੋਇਆ ਔਰ ਉਸ ਤੋਂ ਬਾਅਦ ਜਿਹੜੀ ਹੁਣ ਦੀ ਹਕੂਮਤ ਵੀ ਹੈ ਲੇਬਰ ਹਕੂਮਤ ਨਾ ਜੂਨ 84 ਨੂੰ ਲੈ ਕੇ ਕੋਈ ਟਰੂਥ ਕਮਿਸ਼ਨ ਦੀ ਗੱਲ ਨਾ ਫਰਦਰ ਅੱਗੇ ਜਾਣ ਦੀ ਗੱਲ ਈਵਨ ਅਵਤਾਰ ਸਿੰਘ ਖੰਡੇ ਦੇ ਮਰਡਰ ਨੂੰ ਵੀ ਦੇ ਬਾਵਜੂਦ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਆ ਕੇ ਕੈਨੇਡਾ 'ਚ ਜਿਹੜਾ ਬਰੀਫ ਕੀਤਾ ਕੈਨੇਡੀਅਨ ਇੰਟੈਲੀਜੈਂਸ ਨੂੰ ਕਿ ਜੀ 3 ਉਹਨਾਂ ਦੇ ਟਾਰਗੇਟ ਤੇ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਲੇਕਿਨ ਕੋਈ ਤੁਹਾਨੂੰ UK ਦੇ ਵਿੱਚ ਕੋਈ ਉਸ ਦਾ ਨਜ਼ਰ ਨਹੀਂ ਆਇਆ। ਅਮਰੀਕਾ ਕਿਉਂਕਿ ਇੱਕ ਟਰਾਇਲ ਜਦੋਂ ਚੱਲੇਗਾ ਨਿਖਿਲ ਗੁਪਤਾ ਦਾ ਸਾਹਮਣੇ ਆਏਗਾ ਪਰ ਅਜੇ ਤੱਕ ਕੁਛ ਇਸ ਕਿਸਮ ਦਾ ਨਹੀਂ ਆਇਆ ਵੀ ਅਮਰੀਕਾ ਨੇ ਇੰਡੀਆ ਦੇ ਸਾਹਮਣੇ ਯੀਲਡ ਕੀਤਾ ਹੋਏ ਕੋਈ ਵਪਾਰਕ ਹਿੱਤਾਂ ਨੂੰ ਰੱਖ ਕੇ ਸਿੱਖ ਇਸ਼ੂ ਦੇ ਉੱਤੇ। ਕੱਲ੍ਹ ਨੂੰ ਕੀ ਹੁੰਦਾ ਕੀ ਨਹੀਂ ਸਾਨੂੰ ਨਹੀਂ ਪਤਾ ਇਨ ਦਾ ਐਂਡ ਆਫ ਦਾ ਡੇ ਟ੍ਰੇਡ ਟੇਕ ਓਵਰ ਕਰ ਲੈਂਦਾ ਬਾਕੀ ਸਾਰੀਆਂ ਗੱਲਾਂ ਨੂੰ। ਹੁਣ ਇਸ ਸਾਰੇ ਦੇ ਚੱਲਦਿਆਂ ਖਾਲਿਸਤਾਨ ਰੈਫਰੈਂਡਮ ਜਿਹੜਾ
ਪਿਛਲੇ ਪੀਰੀਅਡ ਦੇ ਵਿੱਚ ਪੂਰੀ ਇੱਕ ਮੁਹਿੰਮ ਵਾਂਗ ਜਿਹਦੇ 'ਚ ਕਿ ਡਾਇਸਪੋਰਾ ਸਿੱਖਾਂ ਨੇ ਆਪਣੀ ਖੁੱਲ੍ਹ ਕੇ ਹਮਾਇਤ ਦਿੱਤੀ ਹੈ। ਹੁਣ ਵੀ ਜਿਹੜਾ ਨੈਕਸਟ ਜਿਹੜਾ 22 ਮਾਰਚ ਨੂੰ ਸੀਐਟਲ ਦੇ ਵਿੱਚ ਹੈ। ਦੂਸਰੇ ਪਾਸੇ ਜਿਵੇਂ ਅਸੀਂ ਕੱਲ੍ਹ ਜ਼ਿਕਰ ਵੀ ਕੀਤਾ, ਕੱਲ੍ਹ ਫੁੱਲ 4 ਘੰਟੇ ਚੱਲਿਆ ਪ੍ਰੋਗਰਾਮ ਬਾਕੂ ਅਜ਼ਰਬਾਈਜਾਨ ਦੇ ਵਿੱਚ, ਜਿਹੜੀ ਸਿੱਖ ਸੋਵਰਨਟੀ ਦੇ ਉੱਤੇ ਇੱਕ ਰੋਜ਼ਾ ਕਾਨਫਰੰਸ ਕਿ ਵੀ ਇਹ ਹੁਣ ਦਾਇਰਾਕਾਰ ਬਾਹਰ NGOs ਦੇ ਰਾਹੀਂ ਵੀ ਗੱਲ ਅੱਗੇ ਵੱਧ ਰਹੀ ਹੈ। ਇਸੇ ਤਰ੍ਹਾਂ ਬਾਕੀ ਅੱਡ-ਅੱਡ ਥਾਵਾਂ ਦੇ ਉੱਤੇ ਵੀ ਜਿਹੜੀ ਐਕਟੀਵਿਟੀ ਹੈ ਉਹ ਫਾਈਵ ਆਈਜ਼ ਕੰਟਰੀਜ਼ ਹੋਣ, ਅਮਰੀਕਾ ਦੇ ਹਵਾਲੇ ਨਾਲ ਕੁਛ ਨਾ ਕੁਛ ਜਿੱਥੇ ਪ੍ਰੋਟੈਸਟ ਵੀ ਹੁੰਦੇ ਨੇ, ਰੈਲੀਜ਼ ਵੀ ਹੁੰਦੀਆਂ ਔਰ ਐਸਰਟ ਵੀ ਕੀਤਾ ਜਾਂਦਾ ਹੈ। ਗੁਰਦੁਆਰਿਆਂ ਦੇ ਮਾਹੌਲ ਦੇ ਵਿੱਚ ਵੀ ਜਿਹੜਾ ਖਾਲਿਸਤਾਨ ਦੀ ਗੱਲ ਹੁੰਦੀ ਹੈ। ਔਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਜੋ ਅਸੀਂ ਦੇਖ ਰਹੇ ਹਾਂ ਕਿ ਵੀ ਪਹਿਲੇ ਪੀਰੀਅਡ 'ਚ 84 ਤੋਂ ਬਾਅਦ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਕਿਹਾ ਕਿ ਸਿੱਖ ਨੌਜਵਾਨ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ। ਫਿਰ ਡਰੱਗਸ ਦੇ ਹਵਾਲੇ ਕਰਕੇ ਜਿਹੜਾ ਪਾਰਟ ਅੱਜ ਵੀ ਚੱਲ ਰਿਹਾ ਉਸ ਲੈਵਲ 'ਤੇ। ਹੁਣ ਤੁਸੀਂ ਦੇਖੋਗੇ ਕਿ ਪੰਜਾਬ ਨੂੰ ਇਕੱਲਾ ਇਹੀ ਨਹੀਂ ਕਿ ਬਾਹਰ ਇਹਨਾਂ ਨੇ ਕਿਵੇਂ ਐਕਸਟੋਰਸ਼ਨ ਔਰ ਦੂਸਰੀਆਂ ਗੈਂਗਸਟਰਸ ਰਾਹੀਂ, ਲਾਰੈਂਸ ਬਿਸ਼ਨੋਈ ਉਹ ਕੈਨੇਡਾ 'ਚ ਉਹਦਾ ਭਰਾ ਆ ਗਿਆ, ਉਹਦਾ ਅਮਰੀਕਾ 'ਚ ਆ ਗਿਆ, ਹੁਣ ਵਾਪਸ ਚਲਾ ਗਿਆ, ਹੁਣ ਸਾਬਰਮਤੀ 'ਚ ਆ, ਹੁਣ ਦਿੱਲੀ 'ਚ ਬਿਠਾ ਦਿੱਤਾ ਹੈ। ਔਰ ਇਹ ਜਿਹੜਾ ਕੈਨੇਡਾ ਦੇ ਵਿੱਚ ਬਰਾਬਰ ਗੋਲੀਆਂ ਵੀ ਚੱਲ ਰਹੀਆਂ ਨੇ, ਮਰਡਰ ਵੀ ਹੋ ਰਹੇ ਨੇ, ਐਕਸਟੋਰਸ਼ਨਿਸਟ ਆਪਣੇ ਕੰਮ ਤੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਜ਼ਾਹਰ ਹੈ ਐਮਬੈਸੀ ਹੈਂਡਲ ਕਰਦੀ ਹੈ। ਪਰ ਪੰਜਾਬ ਦੇ ਵਿੱਚ ਵੀ ਇੰਨਾ ਜ਼ਿਆਦਾ ਕ੍ਰਾਈਮ ਹੈ, ਇੰਨਾ ਜ਼ਿਆਦਾ ਜਿਹੜਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਔਰ ਹਰ ਖਾਂਦੇ ਪੀਂਦੇ ਨੂੰ ਜਿਹੜਾ ਐਕਸਟੋਰਸ਼ਨਿਸਟ ਰਾਹੀਂ ਔਰ ਉਹਨਾਂ ਦੀਆਂ ਏਜੰਸੀਆਂ ਆਪਰੇਟ ਕਰ ਰਹੀਆਂ। ਹੁਣ ਉਹਨਾਂ ਨੇ ਕਿਉਂਕਿ ਭਗਵੰਤ ਮਾਨ ਜਿਹੜਾ ਇੱਕ ਬਿਲਕੁਲ ਐਕਸਟੈਂਸ਼ਨ ਹੀ ਹੈ ਅਮਿਤ ਸ਼ਾਹ ਦੀਆਂ ਨੀਤੀਆਂ ਦੀ, ਔਰ ਉਹ ਜੋ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਨਾਂ ਥੱਲੇ ਅਜੀਤ ਡੋਵਲ ਪੰਜਾਬ ਦੇ 23 ਜ਼ਿਲ੍ਹਿਆਂ 'ਚ ਉਹਨਾਂ ਨੇ ਆਪਣੇ ਦਫ਼ਤਰ ਬਣਾ ਕੇ ਬੈਠੇ ਨੇ, ਕਿਲਿੰਗ ਉਹਨਾਂ ਦੀਆਂ ਬਰਾਬਰ ਉਕਾਰੀ ਰਹੇ ਨੇ। ਹੁਣ ਜਿਹੜਾ ਗੌਰਵ ਯਾਦਵ ਔਰ ਉਹਨਾਂ ਦੇ ਜਿਹੜੇ ਪੁਲਿਸ, ਉਹਨਾਂ ਨੇ ਕਿਹਾ ਜੀ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਹੜੀ ਗੈਂਗਸਟਰਾਂ ਦਾ ਸਫਾਇਆ ਕਰਨ ਦਾ ਹੈ। ਔਰ ਉਹ ਜਿਹੜਾ ਚੀਫ ਮਿਨਿਸਟਰ ਵੀ ਕਹਿ ਰਿਹਾ ਕਿ ਮੈਂ ਜਿਹੜਾ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿਆਂਗਾ। ਔਰ ਐਵਰੀਡੇ ਔਰ ਮੀਡੀਆ 'ਚੋਂ ਖਬਰਾਂ ਗਾਇਬ ਨੇ। ਤੁਹਾਨੂੰ ਪ੍ਰਾਈਵੇਟਲੀ ਸੋਸ਼ਲ ਮੀਡੀਆ 'ਚੋਂ ਲੱਗਦਾ ਹੈ ਜੀ ਫਲਾਣੀ ਥਾਂ ਪੁਲਿਸ ਨੇ ਰੇਡ ਕੀਤਾ, ਮਾਰੇ ਗਏ 2 ਗੈਂਗਸਟਰ ਜਿਨ੍ਹਾਂ ਨੇ ਫਲਾਣੀ ਮੰਗ ਕੀਤੀ ਸੀ, ਉਹ ਮਾਰੇ ਗਏ, ਜਿਨ੍ਹਾਂ ਨੇ ਫਲਾਣਾ ਕੀਤਾ ਸੀ ਫਲਾਣਾ ਜ਼ਖਮੀ ਹੋ ਗਿਆ। ਲੇਕਿਨ ਇੱਕ ਸਿਸਟੇਮੈਟਿਕ ਤਰੀਕੇ ਨਾਲ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਆਉਣ ਵਾਲੇ ਹਫ਼ਤਿਆਂ, ਮਹੀਨਿਆਂ ਤੱਕ, ਅਗਲੇ ਤੱਕ ਪਹੁੰਚਦੇ ਆ, ਇਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਗੈਂਗਸਟਰ ਕਹਿ ਕੇ ਐਲੀਮੀਨੇਟ ਕਰਨੇ। ਹੁਣ ਜਦੋਂ ਤੁਸੀਂ ਇਕੱਲਾ ਕਹੋਗੇ ਇੱਕ ਸਟੇਜ 'ਤੇ ਸ਼ੱਕ ਨਾ ਹੋਏ ਕਿ ਭਾਈ ਅਲਟੀਮੇਟਲੀ ਇਹ ਤਾਂ ਮਕਸਦ ਹੀ ਉਹਨਾਂ ਦੇ ਹੀ ਖੜੇ ਕੀਤੇ ਹੋਏ, ਔਰ ਇਹ ਨੋਨ ਹੈ ਵੀ ਖੜੇ ਵੀ ਉਹਨਾਂ ਨੇ ਕੀਤੇ, ਇਸਤੇਮਾਲ ਵੀ ਕਰਦੇ ਨੇ ਔਰ ਐਲੀਮੀਨੇਟ ਕਰ, ਅਲਟੀਮੇਟਲੀ ਉਹਨਾਂ ਦਾ ਪਾਰਟ ਹੈ ਵੀ ਲੋਕਾਂ 'ਚ ਖੌਫ ਵੀ ਰਹੇ। ਅੱਛਾ, ਇੰਨਾ ਕੁ ਲੋਕਾਂ ਨੂੰ ਅਕਾ ਦਿੱਤਾ ਹੈ ਕਿ ਹੁਣ ਜਦੋਂ ਮਾਰਨਗੇ ਲੋਕ ਕਹਿਣਗੇ ਸ਼ੁਕਰ ਹੋਇਆ ਜੀ ਸਾਡਾ ਤਾਂ ਜੀਣਾ ਆਰਾਮ ਕਰਤਾ ਸੀ। ਠੀਕ ਉਸੇ ਤਰ੍ਹਾਂ ਜਿਵੇਂ ਬਲੈਕ ਕੈਟਸ ਉਹਨਾਂ ਨੇ ਜੁਝਾਰੂਆਂ ਦੇ ਵਿੱਚ ਵਾੜ ਕੇ ਉਹਨਾਂ ਤੋਂ ਜੋ ਕੁਕਰਮ ਕਰਵਾਏ ਲੋਕਾਂ ਦੇ ਵਿੱਚ ਹੋਇਆ ਜੀ, ਇਹ ਜੁਝਾਰੂ ਕਰ ਰਹੇ ਨੇ। ਔਰ ਜਦੋਂ ਇਹਨਾਂ ਨੇ ਫਿਰ ਮਾਰਨਾ ਸ਼ੁਰੂ ਕੀਤਾ ਉਦੋਂ ਲੱਗਾ ਜੀ ਚਲੋ ਸਾਡਾ ਜਾਨ ਛੁੱਟੀ ਇਹਨਾਂ ਤੋਂ। ਹੁਣ ਦੂਸਰੇ ਪਾਸੇ ਕਿਉਂਕਿ ਇੰਟਰਨੈਸ਼ਨਲ ਐਕਟੀਵਿਟੀ ਹੈ, ਨਵੇਂ ਵਰਲਡ ਆਰਡਰ ਦੀ ਗੱਲ ਵੀ ਹੋ ਰਹੀ ਹੈ, ਅਸੀਂ ਵੀ ਆਪਣਾ ਜਿਹਨੂੰ ਕਹਿੰਦਾ ਵੀ ਸਾਹ ਰੋਕ ਕੇ ਬੈਠੇ ਹੈ ਕਿ ਵੀ ਇਸ ਸਾਰੇ 'ਚੋਂ ਸਿੱਖ ਫੈਕਟਰ ਦੀ ਜਿਹੜੀ ਹੈ ਕਿਵੇਂ ਪਜ਼ੀਰਾਈ ਹੁੰਦੀ ਹੈ। ਔਰ ਇਹਨਾਂ ਨੇ ਉਹਨਾਂ ਦੀ ਜਿਹੜੀ ਰਾਹ ਦੀ ਆਊਟਫਿਟ ਆਈ ਹੈ NSA, ਉਹਨਾਂ ਰਾਹੀਂ ਇਹ ਸਟੋਰੀ ਪਲਾਂਟ ਕਰਵਾਈ ਹੈ, ਇੰਟੈਲੀਜੈਂਸ ਫਲੈਗਸ ISI ਪਲਾਨ ਟੂ ਪੁਸ਼ ਡਰੱਗਸ ਐਂਡ ਆਰਮਸ ਇਨਟੂ ਪੰਜਾਬ। ਔਰ ਤੁਸੀਂ ਦੇਖੋ ਵੀ ਸਟੋਰੀ ਪਲਾਂਟ ਕਿਵੇਂ ਕੀਤੀ ਜਾਂਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਅੱਗੇ ਲਾ ਕੇ ਲਾਹੌਰ ਦੇ ਵਿੱਚ ਜਿਹੜੀ ਹੈ ਇੱਕ ਮੀਟਿੰਗ ਹੋਈ, ਜਿਹੜੀ ਮੀਟਿੰਗ ਹੈਲਡ ਇਨ ਲਾਹੌਰ, ਜਿਹਦੇ 'ਚ ਕਿ ਇਹ ਡਿਸਾਈਡ ਹੋਇਆ ਕਿ ਇਹ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਡਰੱਗਸ, ਵੈਪਨਸ ਔਰ ਐਮਨੀਸ਼ਨ ਇਹ ਪੁਸ਼ ਕੀਤਾ ਜਾਏ ਔਰ ਇਸ ਨੂੰ ਲੀਡ ਜਿਹੜਾ ਉਹ ਬੱਬਰ ਖਾਲਸਾ ਕਰੇ ਔਰ ਇਹ ਸਾਰੇ ਦਾ ਇਸ ਨੂੰ ਜਿਹੜਾ ਪੰਜਾਬ ਨੂੰ ਫਲੱਡ ਕਰ ਦਿਓ ਡਰੱਗਸ, ਆਰਮਸ ਔਰ ਐਮਨੀਸ਼ਨ ਦੇ ਨਾਲ। ਫਿਰ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਨਾਲ ਫਾਇਦਾ ਕੀ ਹੋਏਗਾ, ਇਹ ISI ਦੀ ਮਦਦ ਕਰੇਗੀ ਖਾਲਿਸਤਾਨ ਮੂਵਮੈਂਟ ਨੂੰ ਪੰਜਾਬ ਦੇ ਵਿੱਚ ਦੁਬਾਰਾ ਖੜਾ ਕਰਨ ਦੇ ਲਈ। ਔਰ ਫਿਰ ਪੰਜਾਬ ਰਾਹੀਂ ਜਿਹੜੀਆਂ ਡਰੱਗਸ ਔਰ ਐਮਨੀਸ਼ਨ ਔਰ ਵੈਪਨ ਨੇ ਉਹ ਜੰਮੂ ਕਸ਼ਮੀਰ 'ਚ ਵੀ ਸਮਗਲ ਕਰਨ ਦੀ
ਲਾਈਨ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਖਾਲਿਸਤਾਨੀ ਜਥੇਬੰਦੀਆਂ ਵੀ ਇਕੱਠੀਆਂ ਕਰਕੇ ਇੱਕ ਥਾਂ ਜਿਹੜਾ ਹੈ ਉਹਨਾਂ ਨੂੰ ਆਰਡਰ ਕੀਤਾ ਹੈ, ਅਤੇ ਕਸ਼ਮੀਰੀਆਂ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ISI ਜਿਹੜੀ ਹੈ ਉਹਦੇ 'ਤੇ ਬੜਾ ਪ੍ਰੈਸ਼ਰ ਹੈ ਖਾਲਿਸਤਾਨ ਐਲੀਮੈਂਟਸ ਦਾ, ਜਿਹੜੇ ਕੈਨੇਡਾ ਔਰ ਬਾਹਰਲੇ ਮੁਲਕਾਂ ਤੋਂ ਆਪਰੇਟ ਕਰਦੇ ਨੇ, ਕਿ ਵੀ ਤੁਸੀਂ ਪੰਜਾਬ 'ਚ ਕੁਛ ਨਹੀਂ ਕਰ ਰਹੇ ਹਾਂਜੀ, ਵੀ ਅਸੀਂ ਦੇਖੋ ਕਿੰਨਾ ਜਿਹੜਾ ਇਸ ਮੂਵਮੈਂਟ ਨੂੰ ਚੱਕਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਸੈਂਟਰਲ ਏਜੰਸੀਆਂ ਤੇ ਪੰਜਾਬ ਪੁਲਿਸ ਪੰਜਾਬ 'ਚ ਇੰਨੀ ਇੱਕ ਜਿਹੜੀ ਹੈ ਉਹ ਐਕਟਿਵ ਹੈ ਵੀ ਉਹਨਾਂ ਨੇ ਪੰਜਾਬ 'ਚ ਖਾਲਿਸਤਾਨੀ ਆਈਡੀਓਲੋਜੀ 'ਤੇ ਬੇਸਡ ਜਿਹੜੇ ਆ ਰਿਕਰੂਟਮੈਂਟ ਨਹੀਂ ਹੋਣ ਦਿੱਤੀ। ਔਰ ਹੁਣ ਇਹ ਡਰੱਗਸ ਔਰ ਮਨੀ ਔਰ ਐਮਨੀਸ਼ਨ ਰਾਹੀਂ ਯੂਥ ਨੂੰ ਐਲਿਓਰ ਕਰਨ ਦੀ ਲਾਈਨ ਹੈ ਤਾਂ ਕਿ ਪੰਜਾਬ ਦੇ ਯੂਥ ਨੂੰ ਰੈਡੀਕਲਾਈਜ਼ ਕੀਤਾ ਜਾਏ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਕਿਉਂਕਿ ਪੰਜਾਬ 'ਚ ਇਹਨਾਂ ਦੀ ਖਾਲਿਸਤਾਨੀਆਂ ਦੀ ਦਾੜ ਨਹੀਂ ਗਲ ਰਹੀ, ਜਿਹੜੀ ਬਜ਼ੁਰਗ ਜਨਰੇਸ਼ਨ ਹੈ ਉਹ ਯੰਗਰ ਨੂੰ ਸਮਝਾ ਚੁੱਕੀ ਹੈ ਜਾਂ ਸਮਝਾ ਰਹੀ ਹੈ ਕਿ ਖਾਲਿਸਤਾਨ ਕੋਈ ਚੰਗਾ ਆਈਡੀਆ ਨਹੀਂ ਹੈ। ਔਰ ਫਿਰ ਹੁਣ ਤੁਸੀਂ ਦੇਖੋ ਵੀ ਜਿਹੜੀ ਮਿਸ ਇਨਫੋਰਮੇਸ਼ਨ ਪਲਾਂਟ ਕਿਵੇਂ ਹੁੰਦੀ ਹੈ ਕਿ ਇਹ ਜਿਹੜੀ ਮੀਟਿੰਗ ਹੈ ਉਹ ਕਹਿੰਦਾ ਜੀ ਗੁਲਬਰਗ ਲੋਕੈਲਿਟੀ ਦੇ ਵਿੱਚ ਲਾਹੌਰ ਦੇ ਵਿੱਚ ਹੋਈ, ਜਿਹਦੇ 'ਚ ਡੀਟੇਲ ਡਿਸਕਸ ਕੀਤੀ ਗਈ। ਔਰ ਇਹ ਜਿਹੜਾ ਡਰੱਗਸ ਐਂਡ ਮਨੀ ਔਰ ਇਹ ਕਿਵੇਂ ਪੁਸ਼ ਕਰਨੀ ਹੈ ਪੰਜਾਬ 'ਚ, ਇਹਦੇ 'ਤੇ ਫੈਸਲਾ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਬੱਬਰ ਖਾਲਸਾ ਨੇ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਜ਼ ਨੇ ਉਹ ਲਾਹੌਰ, ਇਸਲਾਮਾਬਾਦ ਅਤੇ ਫੈਜ਼ਾਬਾਦ ਦੇ ਵਿੱਚ ਨੇ। ਔਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਉਹਨਾਂ ਨੇ ਬੱਬਰ ਖਾਲਸਾ ਨੇ ਵੇਅਰ ਹਾਊਸ ਜਿਹੜੇ ਨੇ ਔਰ ਦੂਸਰਿਆਂ ਦੇ ਵਿੱਚ ਇਹ ਸਾਰੀਆਂ ਕੰਸਾਈਨਮੈਂਟਸ ਇਕੱਠੀਆਂ ਕੀਤੀਆਂ। ਔਰ ਇਹ ਇੰਟਰਨੈਸ਼ਨਲ ਕੈਂਪੇਨ ਹੈ। ਔਰ ਉਹਦੇ 'ਚ ਫਿਰ ਜਿਹੜੀ ਗੱਲ ਉਹਨਾਂ ਨੇ ਐਡਮਿਟ ਕੀਤੀ, ਉਹਨੂੰ ਕਹਿੰਦੇ ਨੇ ਲੈਫਟ ਹੈਂਡਡ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜੇ ਨੇ ਪੰਜਾਬ 'ਚ ਤਾਂ ਖਾਲਿਸਤਾਨੀਆਂ ਦੀ ਪੇਸ਼ ਨਹੀਂ ਚੱਲ ਰਹੀ, ਹਾਊਐਵਰ ਦੇਅਰ ਇੰਟਰਨੈਸ਼ਨਲ ਕੈਂਪੇਨਸ ਹੈਵ ਬੀਨ ਲਾਰਜਲੀ ਸਕਸੈਸਫੁਲ, ਕਿ ਬਾਹਰਲੀਆਂ ਜਿਹੜੀਆਂ ਉਹਨਾਂ ਦੀਆਂ ਮੁਹਿੰਮਾਂ ਨੇ ਉਹ ਬਹੁਤ ਵੱਡੇ ਪੈਮਾਨੇ 'ਤੇ ਕਾਮਯਾਬ ਨੇ। ਉਹਨਾਂ ਨੇ ਫਿਰ ਖਾਲਿਸਤਾਨ ਰੈਫਰੈਂਡਮ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ ਸੋਸ਼ਲ ਮੀਡੀਆ ਦੇ ਉੱਤੇ ਵੀ ਇੰਡੀਆ ਦੇ ਖਿਲਾਫ ਹੇਟ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਔਰ ਇੰਟਰਨੈਸ਼ਨਲ ਪਲੇਅਰ ਜਿਹੜੇ ਨੇ ਉਹ ISI ਨੂੰ ਪੁੱਛਦੇ ਨੇ ਕਿ ਉਹਨਾਂ ਦਾ ਇੰਡੀਆ ਆਪਰੇਸ਼ਨ ਕਿਉਂ ਨਹੀਂ ਸਕੇਲ ਅਪ ਹੋ ਰਿਹਾ ਔਰ ਉਹਨਾਂ ਨੂੰ ਪਾਕਿਸਤਾਨ ਦੀ ਮਦਦ ਦੀ ਲੋੜ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜੇ ਟ੍ਰੇਨਿੰਗ ਕੈਂਪ ਨੇ ਪਾਕਿਸਤਾਨ 'ਚ, ਤੁਸੀਂ ਦੇਖੋ ਕਿੰਨੇ ਸ਼ਹਿਰਾਂ ਦੇ ਨਾ ਇੰਨੇ ਤਾਂ ਬੰਦੇ ਨਹੀਂ ਹੈਗੇ, ਜਿਹੜੇ ਉਹ ਵਿਚਾਰੇ ਇੱਕ ਦੋ ਬਜ਼ੁਰਗ ਬੈਠੇ ਨੇ। ਪਰਮਜੀਤ ਸਿੰਘ ਪੰਜਵਾੜ ਨੂੰ ਐਲੀਮੀਨੇਟ ਕਰਤਾ, ਪਾਕਿਸਤਾਨ 'ਚ ਕਿਹੜਾ ਖਾਲਿਸਤਾਨੀ ਐਲੀਮੈਂਟ ਬੈਠਾ ਹੈ? ਉਹਦੇ 'ਚੋਂ ਕਹਿ ਰਹੇ ਨੇ ਟ੍ਰੇਨਿੰਗ ਕੈਂਪ ਹੈਜ਼ ਬੀਨ ਐਕਟੀਵੇਟਡ ਐਟ ਅਟਕ ਨਾਟ ਲਖਪਤ। ਹੁਣ ਉਹ ਲਖਪਤ 'ਚ ਨਹੀਂ ਹੈ, ਚਕਵਾਲ, ਗੁਜਰਾਂਵਾਲਾ। ਔਰ ਇਹ ਸਾਡੀਆਂ ਏਜੰਸੀਆਂ ਨੂੰ ਪਤਾ ਲੱਗਿਆ ਕਿ ਵੀ ਅਟਕ ਦੇ ਵਿੱਚ ਔਰ ਚਕਵਾਲ ਅਤੇ ਗੁਜਰਾਂਵਾਲਾ 'ਚ ਜਿਹੜੇ ਨੇ ਉਹ ਟ੍ਰੇਨਿੰਗ ਕੈਂਪ ਐਸਟੈਬਲਿਸ਼ ਕੀਤੇ ਨੇ। ਔਰ ਇਹ ਜਿਹੜੀ ਗੁਲਬਰਗ ਲੋਕੈਲਿਟੀ ਦੇ ਵਿੱਚ ਮੀਟਿੰਗ ਹੋਈ, it was reiterated by ISI that all Khalistani terror groups should work as one entity। ਉਹ ਹੈ ਕਿੰਨੇ ਨੇ ਜਿਹੜੇ ਤੁਸੀਂ ਇੰਨੇ ਗਰੁੱਪ ਬਣਾਤੇ। ਫਿਰ ਜਦੋਂ ਤੱਕ ਉਹ ਲਸ਼ਕਰੇ ਤੋਇਬਾ ਤੇ ਦੂਜੇ ਨੂੰ ਨਾਲ ਨਾ ਜੋੜਨ ਕਹਾਣੀ ਮੁਕੰਮਲ ਨਹੀਂ ਹੁੰਦੀ। ਉਹਨਾਂ ਨੇ ਕਿਹਾ ਜੀ ਹੁਣ ISI ਨੇ ਲਸ਼ਕਰੇ ਤੋਇਬਾ, ਜੈਸ਼ ਏ ਮੁਹੰਮਦ ਨੂੰ ਵੀ ਇਕੱਠੇ ਕਰਕੇ ਕਿਹਾ ਕਿ ਵੀ ਤੁਸੀਂ ਇਟ ਹੈਡ ਨੋ ਸੱਚ ਪ੍ਰੋਬਲਮ ਕਿ ਵੀ ਤੁਸੀਂ ਖਾਲਿਸਤਾਨੀ ਗਰੁੱਪਾਂ ਨਾਲ ਰਲ ਕੇ ਕੰਮ ਕਰੋ। ਵਾਈਲ ਦਾ ਰਿਵਾਈਵਲ ਆਫ ਖਾਲਿਸਤਾਨ ਮੂਵਮੈਂਟ ਇਜ਼ ਦਾ ਮੇਨ ਏਜੰਡਾ ਬਿਹਾਈਂਡ ਦਿਸ ਫ੍ਰੀ ਪੁਸ਼, ਏਜੰਸੀਜ਼ ਆਲਸੋ ਵਾਰਨ ਦੈਟ ਸਟ੍ਰੈਟਜੀ ਇਨਕਲੂਡਸ ਜੰਮੂ ਐਂਡ ਕਸ਼ਮੀਰ, ਕਿ ਦੋਨੋਂ ਸਾਈਡ ਬਾਈ ਸਾਈਡ। ਔਰ ਕਿਉਂਕਿ ਹੁਣ ਜਿਹੜਾ ਕਸ਼ਮੀਰ ਦੇ ਨਾਲ ਜਿਹੜਾ ਬਾਰਡਰ ਹੈ ਉਹ ਬਹੁਤ ਟਾਈਟ ਕੀਤਾ ਹੋਇਆ, ISI ਲਈ ਮੁਸ਼ਕਲ ਹੋ ਰਹੀ ਹੈ ਸਮਗਲ ਡਰੱਗ ਐਮਨੀਸ਼ਨ ਕਰਨਾ। ਔਰ ਇਸ ਦੇ ਥੱਲੇ ਹੁਣ ਜਿਹੜਾ ਖਾਲਿਸਤਾਨੀਆਂ ਦੇ ਜ਼ਿੰਮੇ ਲਾਇਆ ਗਿਆ। ਔਰ ਹੁਣ ਪਾਕਿਸਤਾਨ ਬਹੁਤ ਵੱਡੇ ਪੈਮਾਨੇ 'ਤੇ ਪੰਜਾਬ ਦੇ ਵਿੱਚ ਭੇਜੇਗਾ ਜਿਹੜਾ ਡਰੱਗ ਔਰ ਐਨਫੋਰਸਮੈਂਟ। ਔਰ ਇਨ ਦਾ ਆਫਟਰਮੈਥ ਆਫ ਆਪਰੇਸ਼ਨ ਸੰਦੂਰ, ISI ਹੈਜ਼ ਬਿਨ ਟਰਾਈਂਗ ਟੂ ਨਰਚਰ ਹੋਮ ਗਰਾਊਂਡ ਟੈਰਰਿਸਟ। ਔਰ ਹੁਣ ਤੱਕ ਉਹ ਫਿਰ ਹੁਣ ਇਹ ਤੁਸੀਂ ਜਦੋਂ ਦੋਨਾਂ ਨੂੰ ਜੋੜ ਕੇ ਦੇਖਦੇ ਹੋ, ਪੰਜਾਬ ਦੇ ਵਿੱਚ ਉਹਨਾਂ ਦਾ DGP ਚੀਫ ਮਿਨਿਸਟਰ ਕਹਿ ਰਿਹਾ ਜੀ ਬਹੁਤ ਗੈਂਗਸਟਰ ਨੇ, ਅਸੀਂ ਇਹਨਾਂ ਦਾ ਸਫਾਇਆ ਕਰ ਦਿਆਂਗੇ। ਉਧਰੋਂ ਉਹਨਾਂ ਨੇ ਇਹ ਬਰਾਬਰ ਸਟੋਰੀ ਪਲਾਂਟ ਕਰ ਦਿੱਤੀ ਕਿ ਜੀ ਆਲਰੇਡੀ ISI ਨੇ ਗੁਲਬਰਗ 'ਚ ਮੀਟਿੰਗ ਕੀਤੀ, ਫਲਾਣਾ ਹੋਇਆ ਇੱਧਰ ਆ, ਤਾਂ ਕਿ ਜਸਟੀਫਿਕੇਸ਼ਨ ਹੋਏ। ਦੇਖੋ ਜੀ ਜਿਹੜੇ ਅਸੀਂ ਮਾਰ ਰਹੇ ਹਾਂ, ਹੁਣ ਤੁਸੀਂ ਦੇਖੋਗੇ ਜਿਹੜੇ ਮਾਰੇ ਜਾਣਗੇ ਉਹਨਾਂ ਦੀ ਖਬਰ ਹੋਏਗੀ ਜੀ ਇੰਨੇ AK-47 ਮਿਲੀਆਂ, ਇੰਨੀ ਹੈਰੋਇਨ ਮਿਲੀ, ਇੰਨੀ ਕਰੈਕ ਕੋਕੇਨ ਮਿਲੀ, ਕਿਉਂਕਿ ਜਿਹੜੀਆਂ ਖਬਰਾਂ ਨੇ ਇੱਕ ਦੂਜੇ ਦੇ ਨਾਲ ਜੋੜ ਕੇ ਹੀ ਪਲਾਂਟ ਕੀਤੀਆਂ ਜਾਂਦੀਆਂ ਨੇ। ਹੁਣ ਇਸ ਬਾਰੇ ਹਾਲਾਂ ਇੱਕ ਚੰਗਾ ਮੂਵ ਹੈ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ 26 ਜਨਵਰੀ ਨੂੰ ਸਰਬੱਤ ਖਾਲਸਾ
ਜਿਹੜਾ ਹੈ ਉਸ ਦੀ 40ਵੀਂ ਯਾਦ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 26 ਜਨਵਰੀ 1986 ਨੂੰ ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਸੀ, ਜਿਸ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ, ਜਿਨ੍ਹਾਂ ਨੇ ਖਾਲਿਸਤਾਨ ਦੀ ਸਟਰਗਲ ਨੂੰ ਲੀਡ ਕੀਤਾ। ਔਰ ਉਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ, ਆਲਰੇਡੀ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਸੋ ਮੈਨੂੰ ਲੱਗਦਾ ਵੀ ਸਾਰੀ ਬੈਕਗਰਾਊਂਡ ਦੇ ਵਿੱਚ ਇਹ ਅਗੇਨ ਇਸ ਵਾਰ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਗੈਂਗਸਟਰਾਂ ਦੇ ਨਾਂ ਥੱਲੇ ਇਹਨਾਂ ਨੇ ਹੁਣ ਨੌਜਵਾਨ ਆਉਣ ਵਾਲੇ ਹਫ਼ਤਿਆਂ ਦਿਨਾਂ 'ਚ, ਔਰ ਇਹ ਮਾਰ ਮਰਾਈਆ ਇਹਨਾਂ ਨੇ 2027 ਤੱਕ ਜਾਰੀ ਰੱਖਣਾ ਹੈ, ਤਾਂ ਕਿ ਜਿਹੜਾ ਚੋਣਾਂ ਦੇ ਵਿੱਚ ਇਹ ਆਪਣਾ ਸੌਦਾ ਵੇਚਣ। ਦੂਸਰੇ ਪਾਸੇ ਬਾਹਰਲੇ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੇ ਲਈ ਅਗੇਨ ISI ਫੈਕਟਰ ਵਿੱਚ ਜੋੜ ਦਿੱਤਾ ਗਿਆ ਹੈ। ਸੋ ਇਹ ਸਾਰੀ ਕਹਾਣੀ ਬੜੀ, ਇਹਦੇ ਲਈ ਕੋਈ ਵੱਡੀ ਰਾਕਟ ਸਾਇੰਸ ਦੀ ਲੋੜ ਨਹੀਂ ਹੈ। ਤੁਸੀਂ ਥੋੜਾ ਜਿਹਾ ਵੀ ਓਪਨ ਮਾਈਂਡ ਦੇ ਨਾਲ ਦੇਖੋ ਤੇ ਤੁਹਾਨੂੰ ਇਹਨਾਂ ਦੀ ਗੇਮ ਸਮਝ ਆ ਜਾਂਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਗੁਸਕੇ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਬਲਜੀਤ ਬਰਾਜ ਜੀ ਵੀ, ਸੋਨਮਾਲ ਜੀ ਵੀ, ਹਰਮਨ ਪੰਨੂ ਜੀ ਵੀ, और फिर इसी तरह मोहम्मद याकूब जी भी कहते डॉक्टर साहब आपको याद होगा कि मैंने कहा था कि इंडिया और UAE ने डिफेंस डील कर ली है, और ये खबर पक्की है, आप इसके बारे में क्या कहते हैं? देखो डिफेंस डील तो नहीं की, लेकिन ये कोई शक नहीं है कि बहुत बड़े ट्रेड समझौते किए हैं, क्योंकि UAE ने इजराइल को रैकगनाइज किया हुआ है। सो UAE, इजराइल और अमेरिका ਇੱਕ ਲਾਈਨ ਨੂੰ ਹੀ ਫੋਲੋ ਕਰ ਰਹੇ ਨੇ, ਲੇਕਿਨ ਡਿਫੈਂਸ ਪੈਕਟ ਇੰਡੀਆ ਚਾਹੁੰਦਾ ਸੀ UAE ਨਾਲ ਹੋਏ, ਔਰ ਜਿੰਨੀ ਕੁ ਸਾਡੀ ਜਾਣਕਾਰੀ ਹੈ ਉਹ UAE ਠੀਕ ਹੈ। UAE ਔਰ ਸਾਊਦੀ ਅਰੇਬੀਆ ਦੀ ਟੈਨਸ਼ਨ ਚੱਲ ਰਹੀ ਹੈ, ਯਮਨ ਦੇ ਮਾਮਲੇ 'ਚ ਵੀ, ਕੋਈ ਹੋਰ ਵੀ, लेकिन डिफेंस डील नहीं हुई है कोई भी उस लेवल। और फिर इसी तरह कहते हैं जी असली फोकस खालिस्तान में खालिस्तान ही होना चाहिए, और फिर कहते खालिस्तान खालसा कौम के ने ही कहते बनाना है, और किसी ने नहीं बनाना है। बिल्कुल ठीक फरमा और रहे हैं। इकबाल सिंह जी भी, और फिर इसी तरह साढ़े को इंद्रजीत सिंह संधू जी भी, मोहम्मद याकूब जी कहते हैं कि लेकिन अफसोस आज भी बहुत से खालसा इंडिया ही करते हैं। ये रहने ने याकूब साहब नाल ही रहने ने, ये भी जीरो भी बड़े ने, हीरो भी बड़े ने। बिल्कुल। राजनप्रीत सिंह जी भी, गुरमिंदर मान जी भी, और बिल्ला मोहन जी भी, फिर तरह मिश्रा जी भी, लखविंदर सिंह जी भी, और फिर इसी तरह साढ़े कोल गुरप्रीत सिंह जी भी भारत विच कहंदे सिख खतरे विच नहीं अंधेरे विच हन, ये अंधेरा महाराज दूर करे, खालसा जिंदाबाद। जिंदाबाद जिंदाबाद। खतरे च भी ने, हनेरे च भी ने, दोवें ही ने। तुहाडी भी गल मान लैना है। हाँ जी। और इसी तरह मोहम्मद यूनुस जी भी जिहड़े सानू अस्सलाम वालेकुम कहंदे ने, सत श्री अकाल कहंदे, वालेकुम सलाम जी, सत श्री अकाल जी, और खालसा जिंदाबाद कहंदे ने, जिंदाबाद जिंदाबाद। और खालिस्तानी फौजी जी भी, और ये सानू देख रहे ने जॉर्डन तो कहंदे तुहाडा लाइव शो देख रहे हैं, खालसा जिंदाबाद, थैंक यू सो मच। राजविंदर कौर जी भी, जसपाल जी भी, और इसी तरह सतनाम सिंह जी भी, और खालसा देश पंजाब जी भी, और गिल जी भी, और गुरप्रीत जी भी, और नुपा जी भी, और राजनप्रीत सिंह जी गैंगस्टर ਦੇ ਨਾਮ ਹੇਠਾਂ ਕਹਿੰਦੇ ਸਰਕਾਰ ਪੰਜਾਬ ਵਿੱਚ ਵਾਰਸ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਰਹੀ ਹੈ। ਬਿਲਕੁਲ ਠੀਕ ਖਬਰ ਹੈ। और बसरा जी भी, और फिर इसी तरह साढ़े को जतिंदर सिंह जी भी, सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साडे प्रोग्राम का समय इत्थे मुकदा, तुसीं अपना राय ते सुझाव सानूं भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सामने मुकावांगे। तद तक लई मैनूं ते अपना सुना के दो, देखदे रहो TV रिफो, बुला दिओ फतेह। वाहिगुरू जी का खालसा, वाहिगुरू जी की फतेह। रब राखा।